ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਟੈਲੀਫੋਨ, ਫੇਸਬੁੱਕ, ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ, ਤਰੀਕ ਹੈਗੀ ਹੈ 4 ਮਈ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਤੇ ਅਮਰੀਕਾ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਆ, ਤੁਹਾਡੇ ਸਾਰਿਆਂ ਤੱਕ ਇਸ ਪ੍ਰੋਗਰਾਮ ਨੂੰ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਸੁੱਚਾ ਸਿੰਘ ਫਰੈਜ਼ਨੋ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਆਪਣੀਆਂ ਖਬਰਾਂ ਦੀ ਜਿਹੜੀ ਆ ਉਹ ਸ਼ੁਰੂਆਤ ਕਰਦੇ ਹਾਂ। ਤੇ ਹਵਾਈ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਵੀ ਇੱਕ ਭਿਆਨਕ ਜਵਾਲਾਮੁਖੀ ਜਿਹੜਾ ਆ ਉਹ ਫਟਿਆ ਆ, ਤੇ ਉੱਥੇ ਕਈ ਜਿਹੜੇ ਉੱਥੇ ਇਰਦ ਗਿਰਦ ਰਹਿ ਰਹੇ, ਜਿਹੜੇ ਨਜ਼ਦੀਕ ਰਹਿ ਰਹੇ ਲੋਕ ਆ, ਉਹਨਾਂ ਨੂੰ ਮੈਂਡੇਟਰੀ ਇਵੈਕੂਏਟ ਕੀਤਾ ਗਿਆ ਆ। ਉੱਥੋਂ ਉਹਨਾਂ ਨੂੰ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਬਿਲਕੁਲ। ਹਵਾਈ ਦਾ ਜਿਹੜਾ ਟਾਊਨ ਹੈਗਾ ਕਿਲੋਇਆ, ਉੱਥੇ ਜਿਹੜਾ ਵਲਕੈਨੋ ਆ ਉਹ ਫਟਿਆ ਹੈਗਾ। 1700 ਰੈਜ਼ੀਡੈਂਸ ਉਹਦੇ ਆਸ-ਪਾਸ ਹੈਗੇ ਆ, ਉਹਨਾਂ ਨੂੰ ਜਿਹੜਾ ਬਾਹਰ ਨਿਕਲਣ ਦੇ ਹੁਕਮ ਦੇ ਦਿੱਤੇ ਗਏ ਹੈਗੇ ਆ। ਤੇ ਲਾਵਾ ਕਹਿੰਦੇ ਵੀ ਇੰਨੀ ਤੇਜ਼ੀ ਨਾਲ ਜਿੱਦਾਂ ਨਿਕਲ ਰਿਹਾ ਹੈਗਾ, ਉੱਥੇ ਆਲੇ ਦੁਆਲੇ ਜਿਹੜੀਆਂ ਬੋਰਡਸ ਹੈਗੀਆਂ ਆ, ਰੋਡਸ ਹੈਗੀਆਂ, ਉਹਨਾਂ ਦੇ ਉੱਤੇ ਜਾ ਰਿਹਾ ਹੈਗਾ। ਐਮਰਜੈਂਸੀ ਵੀ ਉੱਥੇ ਡਿਕਲੇਅਰ ਕਰ ਦਿੱਤੀ ਗਈ ਆ ਸਿਵਲ ਡਿਫੈਂਸ ਏਜੰਸੀ ਵੱਲੋਂ ਉਸ ਟਾਊਨ ਦੇ ਵਿੱਚ। ਤੇ ਕਹਿੰਦੇ ਵੀ ਇਹ 5.0 ਦਾ ਅਰਥਕੁਏਕ ਆਇਆ ਸੀ, ਭੂਚਾਲ ਆਇਆ ਸੀ, ਉਹ ਤੋਂ ਬਾਅਦ ਇਹ ਹੋਇਆ। ਤੇ ਹਰ 10 ਮਿੰਟ ਬਾਅਦ ਛੋਟੇ ਛੋਟੇ ਭੂਚਾਲ ਆ ਰਹੇ ਉੱਥੇ। 200 ਤਕਰੀਬਨ ਜਿਹੜੇ ਛੋਟੇ ਭੂਚਾਲ ਆਲਰੇਡੀ ਇਸ ਜਵਾਲਾਮੁਖੀ ਦੇ ਫਟਣ ਦੇ ਕਰਕੇ ਜਿਹੜੇ ਆ ਉਹ ਉੱਥੇ ਆ ਰਹੇ ਆ। ਕਾਫੀ ਐਕਟੀਵਿਟੀ ਕਹਿ ਲਓ ਵੀ ਧਰਤੀ ਦੇ ਹੇਠਾਂ ਜਿਹੜਾ ਉਹ ਹੋਈ ਆ, ਤੇ ਉਹ ਇੱਕ ਹਿਸਾਬ ਦੇ ਨਾਲ ਉਹ ਅੱਗ ਜਿਹੜੀ ਹੈ ਧਰਤੀ ਦੇ ਵਿੱਚੋਂ ਨਿਕਲੀ ਆ ਜਵਾਲਾਮੁਖੀ ਦੇ ਰੂਪ ਦੇ ਵਿੱਚ, ਤੇ ਨਾਲ ਹੀ ਜਿਹੜਾ ਜੀ ਇਹ ਭੂਚਾਲ ਦੇ ਰੂਪ ਦੇ ਵਿੱਚ। ਤੇ ਕਹਿੰਦੇ ਵੀ ਇਹ ਜਿਹੜਾ ਵੋਲਕੈਨੋ ਹੈਗਾ ਆ, ਇਹ ਜਿਹੜਾ ਜਵਾਲਾਮੁਖੀ ਆ, ਇਹ 1983 ਤੋਂ ਲਗਾਤਾਰ ਜਿਹੜਾ ਆ ਉਹ ਫਟਦਾ ਆ ਰਿਹਾ ਆ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੀ ਉੱਥੇ ਦੀ ਸਿਵਲ ਡਿਫੈਂਸ ਐਡਮਿਨਿਸਟ੍ਰੇਸ਼ਨ ਹੈਗੀ ਆ ਹਵਾਈ ਕਾਉਂਟੀ ਦੀ, ਉਹਨਾਂ ਦੇ ਜਿਹੜੇ ਮੁੱਖ ਬੁਲਾਰੇ ਹੈਗੇ ਆ ਤਿਲ ਮਡਗੇ ਮੈਂਗੋ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜੇ ਹੁਣ ਲਾਵਾ ਨਿਕਲ ਰਿਹਾ ਉਹਦੇ ਨਾਲ ਜਿਹੜੇ ਬਿਜਲੀ ਦੇ ਖੰਭੇ ਆ ਤੇ ਤਾਰਾਂ ਆਲਰੇਡੀ ਜਿਹੜੀਆਂ ਕਈ ਏਰੀਏ 'ਚ ਪਿਘਲ ਗਈਆਂ ਹੈਗੀਆਂ। ਤੇ ਉਹਦਾ ਜਿਹੜਾ ਹੁਣ ਇਫੈਕਟ ਆ ਪੂਰੀ ਤਰ੍ਹਾਂ ਜਿਹੜਾ ਦਿਸਣਾ ਉਸ ਸ਼ਹਿਰ ਦੇ ਵਿੱਚ ਹੋ ਗਿਆ ਹੈਗਾ। ਸੋ ਕਾਫੀ ਜਿੱਦਾਂ ਉੱਥੇ ਭਿਆਨਕ ਜਿਹੜੀ ਸਥਿਤੀ ਬਣੀ ਹੋਈ ਹੈਗੀ। ਬਿਲਕੁਲ ਜੀ, ਬਿਲਕੁਲ ਭਿਆਨਕ ਮੰਜ਼ਰ ਜਿਹੜਾ ਉੱਥੇ ਚੱਲ ਰਿਹਾ ਆ। ਤੇ ਹਰਜੋਤ ਸਿੰਘ ਜੀ, 1983 ਤੋਂ ਜਿੱਦਾਂ ਮੈਂ ਦੱਸ ਰਿਹਾ ਸੀ, ਲਗਾਤਾਰ ਇਹ ਜਵਾਲਾਮੁਖੀ ਆ ਨਾ, ਉਹ ਲਗਾਤਾਰ ਉਹ ਚੋਂ ਲਾਵਾ ਜਿਹੜਾ ਉਹ ਨਿਕਲਦਾ ਆ ਰਿਹਾ ਸੀਗਾ, ਤੇ ਬੜਾ ਇੱਕ ਟੂਰਿਸਟ ਅਟਰੈਕਸ਼ਨ ਸੀਗਾ। ਲੋਕ ਦੇਖਣ ਜਾਂਦੇ ਸੀਗੇ ਵੀ ਇਹ ਜਿਹੜਾ ਰੋਜ਼ ਉੱਥੋਂ ਹੌਲੀ ਹੌਲੀ ਜਵਾਲਾ ਜਿਹੜੀ ਆ ਨਿਕਲ ਰਹੀ ਆ, ਉੱਥੇ ਲਾਵਾ ਨਿਕਲ ਰਿਹਾ ਆ। ਤੇ ਕਹਿੰਦੇ ਜਦੋਂ ਪਹਿਲੀ ਵਾਰੀ ਇਹ ਫਟਿਆ ਸੀਗਾ ਤਾਂ 1500 ਫੁੱਟ ਉੱਚਾ ਜਿਹੜਾ ਆ ਉਹ ਜਵਾਲਾਮੁਖੀ ਜਿਹੜਾ ਆ ਫਟਿਆ ਸੀ, ਤੇ ਉਹ ਲਾਵਾ ਜਿਹੜਾ ਇੰਨੀ ਉੱਚੀ ਜਿਹੜਾ ਆ ਉੱਥੇ ਉਛਲਿਆ ਸੀਗਾ। ਸੋ ਲੰਬੇ ਸਮੇਂ ਤੋਂ ਇਦਾਂ ਹੋ ਰਿਹਾ ਆ, ਤੇ ਹੋਪਫੁਲੀ ਜਿਹੜਾ ਆ ਬਚਾਅ ਜਿਹੜਾ ਲੋਕਾਂ ਦਾ ਜਿਹੜਾ ਜ਼ਰੂਰ ਹੋ ਜਾਵੇ। ਮੈਂਡੇਟਰੀ ਇਵੈਕੂਏਸ਼ਨ ਜਿੱਦਾਂ ਕਿਹਾ ਆ ਵੀ ਉੱਥੇ ਉਹਨਾਂ ਨੇ ਕੀਤੀ ਹੋਈ ਆ। ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਵੀ ਕਿੱਦਾਂ ਧਰਤੀ ਦੇ ਵਿੱਚੋਂ ਜਿਹੜਾ ਲਾਲ ਰੰਗ ਦਾ ਜਿਹੜਾ ਇਹ ਲਾਵਾ ਆ ਉਹ ਨਿਕਲ ਰਿਹਾ। ਤੇ ਵੈਸੇ ਇਹ ਇੱਕ ਕੁਦਰਤੀ ਤਰੀਕਾ ਆ ਆਈਲੈਂਡਸ ਬਣਨ ਦਾ, ਸਾਰਾ ਕੁਝ ਹੋਣ ਦਾ। ਧਰਤੀ ਜਿਹੜੀ ਬਣਦੀ ਆ, ਪੱਥਰ ਬਣਦੇ ਆ, ਪਰ ਕਿਉਂਕਿ ਹੁਣ ਆਬਾਦੀ ਇੰਨੀ ਕੁ ਜ਼ਿਆਦਾ ਹੈਗੀ ਆ ਹਰਜੋਤ ਸਿੰਘ ਜੀ,
ਵੀ ਜਿੱਥੇ ਵੀ ਮਾੜੀ ਜੀ ਵੀ ਥਾਂ ਮਿਲਦੀ ਆ ਲੋਕ ਉੱਥੇ ਰਹਿ ਲੈਂਦੇ ਆ, ਤੇ ਪਰ ਜਦੋਂ ਕੋਈ ਇਦਾਂ ਦਾ ਜਦੋਂ ਕੁਦਰਤੀ ਆਫਤ ਆਉਂਦੀ ਆ ਤੇ ਫਿਰ ਭੱਜਣ ਨੂੰ ਥਾਂ ਵੀ ਨਹੀਂ ਕਈ ਲੱਭਦੀ। ਸੋ ਕੁਦਰਤ ਦੇ ਨਾਲ ਖਿਲਵਾੜ ਜਿਹੜੇ ਉਹ ਘੱਟ ਕਰਨੇ ਚਾਹੀਦੇ ਆ। ਇੱਕ ਹੋਰ ਚੀਜ਼, ਜਦੋਂ ਜਵਾਲਾਮੁਖੀ ਦੀ ਗੱਲ ਕਰ ਰਹੇ ਵੈਸੇ ਹੀ ਸਰੋਤਿਆਂ ਦੇ ਜਿਹੜੀ ਜਾਣਕਾਰੀ ਦੱਸ ਰਹੀ ਹੈ ਵੀ ਜਿਹੜਾ ਯੈਲੋਸਟੋਨ ਪਾਰਕ ਹੈਗਾ ਆ ਉਹ ਕਹਿੰਦੇ ਡਿਊ ਹੈਗਾ ਆ ਜਿਹੜਾ ਫਟਣ ਦੇ ਲਈ। ਯੈਲੋਸਟੋਨ ਪਾਰਕ ਜਿਹੜੀ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਜਵਾਲਾਮੁਖੀ ਆ। ਉੱਥੇ ਯੈਲੋਸਟੋਨ ਜਿਹੜਾ ਵੋਲਕੈਨੋ ਆ ਹਰ 6 ਲੱਖ ਸਾਲ ਬਾਅਦ ਫਟਦਾ ਆ, ਤੇ ਉਹ ਮਿਆਦ ਉਹ ਪੂਰੀ ਕਰ ਚੁੱਕਾ ਹੈ। 6 ਲੱਖ ਸਾਲ ਤੋਂ ਵੱਧ ਹੋ ਗਿਆ ਇਸ ਨੂੰ ਲਾਸਟ ਟਾਈਮ ਫਟੇ ਨੂੰ, ਤੇ ਕਹਿੰਦੇ ਕਦੋਂ ਵੀ ਜਿਹੜਾ ਆ ਉੱਦਾਂ ਉੱਥੇ ਉਹ ਫਟ ਸਕਦਾ ਆ। ਸੋ ਜੇ ਉਹ ਕਹਿੰਦੇ ਫਟੂਗਾ ਤਾਂ ਬਹੁਤ ਜ਼ਿਆਦਾ ਭਿਆਨਕ ਜਿਹੜੇ ਮੰਜ਼ਰ ਆ ਉੱਥੇ ਹੋ ਸਕਦੇ ਜੀ। ਇਹਦੇ ਸੰਬੰਧ ਵਿੱਚ ਜਿਹੜੇ ਹਵਾਈ ਦੇ ਗਵਰਨਰ ਡੇਵਿਡ ਆਈਗੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੇਅਰ ਹੈਰੀ ਕਿਮ ਹੈਗਾ ਤੇ ਹਵਾਈ ਕਾਉਂਟੀ ਦਾ ਜਿਹੜਾ ਹੈਗਾ ਆ ਉਹਦੇ ਨੂੰ ਉਹ ਆਲਰੇਡੀ ਉਹਨਾਂ ਨੇ ਕੰਟੈਕਟ ਕਰ ਲਿਆ ਹੈਗਾ, ਤੇ ਨਾਲ ਜਿਹੜੀ ਐਮਰਜੈਂਸੀ ਰਿਸਪੌਂਸ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਦੀ ਜ਼ਰੂਰਤ ਆ ਉਹਦੇ ਲਈ ਜਿਹੜੀ ਹਵਾਈ ਦੀ ਸਟੇਟ ਆ ਉਹ ਬਿਲਕੁਲ ਰੈਡੀ ਹੈਗੀ ਆ। ਤੇ ਨਾਲ ਦੀ ਨਾਲ ਹਵਾਈ ਨੈਸ਼ਨਲ ਗਾਰਡ ਜਿਹੜੇ ਆ ਉਹਨਾਂ ਨੂੰ ਆਰਡਰ ਕਰ ਦਿੱਤਾ ਗਿਆ ਤਾਂ ਕਿ ਉਹ ਉੱਥੋਂ ਇਵੈਕੂਏਸ਼ਨ ਕਰ ਸਕਣ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਅਮਰੀਕਾ ਤੇ ਨਾਲ ਦੇ ਨਾਲ ਨਾਰਥ ਕੋਰੀਆ ਆ ਉਹ ਆਪਣੀ ਗੱਲਬਾਤ ਦੇ ਲਈ ਸਾਰੇ ਜਣੇ ਤਿਆਰੀ ਹੋ ਰਹੇ ਆ। ਇਸੇ ਤਰੀਕੇ ਦੇ ਇਸੇ ਸੰਬੰਧ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਪੱਤਰਕਾਰਾਂ ਦੇ ਦੁਆਰਾ ਜਿਹੜਾ ਪੁੱਛਿਆ ਗਿਆ ਵੀ ਕੀ ਜਿਹੜੇ ਸਾਊਥ ਕੋਰੀਆ ਦੇ ਵਿੱਚ ਜਿਹੜੇ ਅਮਰੀਕਾ ਦੇ ਤਕਰੀਬਨ 30,000 ਜਿਹੜੇ ਟਰੂਪਸ ਉੱਥੇ ਰਹਿ ਰਹੇ ਨੇ, ਫੌਜੀ ਨੇ, ਕੀ ਉਹਨਾਂ ਨੂੰ ਵਾਪਸ ਉੱਥੋਂ ਬੁਲਾਇਆ ਜਾਊਗਾ? ਕਹਿੰਦੇ ਵੀ ਨਾਟ ਰੀਅਲੀ, ਇਸ ਮੌਕੇ ਦੇ ਉੱਤੇ ਇਦਾਂ ਦਾ ਕੋਈ ਚਾਂਸ ਨਹੀਂ ਹੈਗਾ, ਪਰ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਜੇ ਗੱਲਬਾਤ ਹੋਊਗੀ ਤਾਂ ਫਿਰ ਜਿਹੜੀ ਉਹ ਦੇਖੀ ਜਾ ਸਕਦੀ ਹੈ। ਪਰ ਹਾਲ ਦੀ ਘੜੀ ਇਹ ਕਹਿੰਦੇ ਵੀ ਆਫ ਦਾ ਟੇਬਲ ਹੈਗਾ ਇਸ ਦੇ ਉੱਤੇ। ਜਿਹੜੀ ਅਮਰੀਕੀ ਫੌਜੀਆਂ ਦਾ ਉੱਥੋਂ ਪਲਾਇਨ ਕਰਨਾ ਜਾਂ ਉੱਥੋਂ ਬਾਹਰ ਨਿਕਲਣਾ ਉਹ ਇਸ ਟਾਈਮ ਗੱਲਬਾਤ ਦੇ ਸੰਦਰਭ ਦੇ ਵਿੱਚ ਜਿਹੜਾ ਉਹ ਨਹੀਂ ਆ ਰਿਹਾ। ਅਜੇ ਹਾਲ ਦੀ ਘੜੀ ਜਿਹੜੀ ਨਾਰਥ ਕੋਰੀਆ ਕਿਸ ਤਰੀਕੇ ਦੇ ਨਾਲ ਆਪਣਾ ਪਰਮਾਣੂ ਜਿਹੜੇ ਹਥਿਆਰ ਆ, ਪਰਮਾਣੂ ਲੈਸ ਮਿਜ਼ਾਈਲਾਂ ਨੇ, ਉਹਨਾਂ ਨੂੰ ਕਿੱਦਾਂ ਉਸਨੇ ਖਤਮ ਕਰਨਾ, ਡੀਨਿਊਕਲੀਅਰਾਈਜ਼ ਕਿੱਦਾਂ ਕਰਨਾ ਆ, ਉਸ ਦੇ ਉੱਤੇ ਜਿਹੜੀ ਆ ਮੁੱਖ ਗੱਲਬਾਤ ਹੋਊਗੀ। ਜੀ ਬਿਲਕੁਲ। ਅੱਜ ਦੀ ਡੇਟ ਦੇ ਵਿੱਚ 32,000 ਦੇ ਕਰੀਬ ਜਿਹੜੇ ਟਰੂਪਸ ਹੈਗੇ ਆ ਉਹ ਉੱਥੇ ਸਾਊਥ ਕੋਰੀਆ ਦੇ ਵਿੱਚ US ਦੇ ਟਰੂਪਸ ਹੈਗੇ ਆ। ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਹਜੇ ਤੱਕ ਟਰੂਪਸ ਨੂੰ ਉੱਥੇ ਕੱਢਣ ਦੀ ਕੋਈ ਗੱਲਬਾਤ ਨਹੀਂ ਸਾਡੀ ਹੈਗੀ, ਕਿਉਂਕਿ ਰਿਪੋਰਟਸ ਆਈਆਂ ਸੀਆਂ ਵੀ ਮੇਬੀ ਜਿਹੜੇ US ਆ ਉਹ ਉੱਥੋਂ ਟਰੂਪਸ ਆਲਰੇਡੀ ਕੱਢਣਾ ਸ਼ੁਰੂ ਕਰ ਦੇਵੇ। ਪਰ ਉਹਨਾਂ ਨੇ ਕਿਹਾ ਫਿਊਚਰ 'ਚ ਜ਼ਰੂਰ ਆਪਾਂ ਟਰੂਪਸ ਨੂੰ ਉੱਥੋਂ ਕੱਢਾਂਗੇ, ਕਿਉਂਕਿ ਪਈ ਅਸੀਂ ਮਨੀ ਜਿਹੜਾ ਆ ਉਹ ਸੇਵ ਕਰਾਂਗੇ। ਇਹ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ ਬੇਸ ਐਂਡਰਿਊ ਤੇ, ਜਿੱਥੋਂ ਉਹ ਹੁਣ ਇੱਕ NRA ਦੀ ਮੀਟਿੰਗ ਹੋਣ ਜਾ ਰਹੀ ਆ ਡੈਲਸ ਦੇ ਵਿੱਚ, ਜਿੱਥੇ ਉਹ ਜਾਣਗੇ। ਜੀ। ਤੇ ਹਰਜੋਤ ਸਿੰਘ ਜੀ, ਸਾਊਥ ਕੋਰੀਆ ਇਸ ਮੌਕੇ ਹਰ ਸਾਲ ਅਮਰੀਕਾ ਨੂੰ $800 ਮਿਲੀਅਨ ਜਿਹੜਾ ਆ ਉਹ ਦਿੰਦਾ ਆ। ਅੱਧਾ ਜਿਹੜਾ ਕਾਸਟ ਹੈਗਾ ਆ ਜਿਹੜਾ ਅਮਰੀਕਾ ਦੇ ਇੰਨੇ ਹਜ਼ਾਰ ਫੌਜੀਆਂ ਨੂੰ ਉੱਥੇ ਤੈਨਾਤੀ ਜਿਹੜੀ ਆ ਉਹ ਕੀਤੀ ਹੋਈ ਆ। ਪਹਿਲੋਂ ਮੈਨੂੰ ਵੀ ਨਹੀਂ ਸੀ ਇਸ ਚੀਜ਼ ਦੇ ਬਾਰੇ ਪਤਾ, ਅਸੀਂ ਸੋਚਦੇ ਸੀ ਵੀ ਸ਼ਾਇਦ ਸਾਰੇ ਦਾ ਸਾਰਾ ਜਿਹੜਾ ਟੈਕਸ ਪੇਅਰ ਮਨੀ ਹੀ ਜਿਹੜਾ ਆ ਉੱਥੇ ਫੌਜੀਆਂ ਨੂੰ ਰੱਖਣ ਦੇ ਲਈ ਲੱਗਦਾ, ਪਰ ਚਲੋ ਜੀ ਅੱਧੇ ਪੈਸੇ ਦੇ ਰਹੇ ਨੇ ਸਾਊਥ ਕੋਰੀਆ ਵਾਲੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ, ਤਾਂ ਵੀ ਚਲੋ ਕੁਛ ਨਾ ਕੁਛ ਜਿਹੜਾ ਮਿਲ ਰਿਹਾ ਆ। ਕਿਉਂਕਿ ਰਾਸ਼ਟਰਪਤੀ ਟਰੰਪ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਵੀ ਜਿੱਥੇ ਜਿੱਥੇ ਵੀ ਅਮਰੀਕੀ ਫੌਜੀਆਂ ਨੂੰ ਬੁਲਾਇਆ ਜਾਂਦਾ ਆ, ਚਾਹੇ ਨਾਟੋ ਦੇ ਕੰਮਾਂ ਦੇ ਵਿੱਚ ਹੋਵੇ ਜਾਂ ਕਿਤੇ ਹੋਵੇ। ਜਰਮਨੀ ਦੇ ਉੱਤੇ ਵੀ ਕਾਫੀ ਜਦੋਂ ਉਦੋਂ ਵਰੇ ਸੀਗੇ ਵੀ ਤੁਹਾਡੇ ਬੜੇ ਬਿੱਲ ਬਕਾਇਆ ਪਏ ਨੇ ਅਜੇ ਤੱਕ, ਵੀ ਤੁਸੀਂ ਜਿਹੜੇ ਫੌਜੀਆਂ ਨੂੰ ਵਰਦੇ ਰਹੇ ਹੋ ਸਾਡੇ, ਵੀ ਉਹਦੇ ਅਜੇ ਤਾਈਂ ਤੁਸੀਂ ਪੈਸੇ ਨਹੀਂ ਦਿੱਤੇ ਹੋਏ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈਗੀ ਆ, ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਅੱਜ ਟਵੀਟ ਕੀਤਾ ਹੈਗਾ ਵੀ ਜਿਹੜਾ ਸਪੈਸ਼ਲ ਕੌਂਸਲ ਬਣਾਇਆ ਗਿਆ ਹੈਗਾ ਰੋਬਰਟ ਮਿਊਲਰ, ਰਸ਼ੀਅਨ ਜਿਹੜੀ ਕਲੂਜਨ ਹੋਇਆ ਸੀ ਇਲੈਕਸ਼ਨ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਦੇ ਨਾਲ ਮੈਂ ਬਿਲਕੁਲ ਬੋਲਣ ਲਈ ਮਿਲਣ ਲਈ ਤਿਆਰ ਹੈਗਾ, ਮੈਂ ਕਿਸੇ ਗੱਲ ਤੋਂ ਡਰਦਾ ਨਹੀਂ। ਕਿਉਂਕਿ ਈਵਨ ਦੋ ਬਹੁਤ ਸਾਰੇ ਜਿਹੜੇ ਵਕੀਲ ਆ ਉਹ ਇਹ ਕਹਿੰਦੇ ਵੀ ਨਹੀਂ ਤੁਹਾਨੂੰ ਬੋਲਣਾ ਨਹੀਂ ਚਾਹੀਦਾ, ਚੁੱਪ ਰਹੋ। ਉਹ ਕਹਿੰਦੇ ਵੀ ਮੈਂ ਕੁਝ ਰੋਂਗ ਨਹੀਂ ਕੀਤਾ ਹੈਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਆਬਸਟਰਕਸ਼ਨ ਕੀਤੀ ਆ, ਤੇ ਮੈਂ ਬਿਲਕੁਲ ਜਿਹੜਾ ਆ ਇਹ ਰੈਡੀ ਹੈਗਾ ਆ ਰੋਬਰਟ ਮਿਊਲਰ ਜਿਹੜਾ ਆ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੀਟਿੰਗ ਕਰਨ ਦੇ ਲਈ। ਜੀ ਜੀ ਬਿਲਕੁਲ। ਸੋ ਇਹ ਗੱਲ ਜਿਹੜੀ ਇੰਪੋਰਟੈਂਟ ਆ, ਕਿਉਂਕਿ ਜਿਹੜੇ ਉਹਨਾਂ ਦੇ ਨਵੇਂ ਬਣੇ ਵਕੀਲ ਆ ਰੂਡੀ ਗੁਲਿਆਨੀ, ਉਹ ਕਹਿੰਦੇ ਵੀ ਅਸੀਂ ਮੂਰਖ ਥੋੜ੍ਹੀ ਆ ਵੀ ਜਿਹੜੀ ਰਾਸ਼ਟਰਪਤੀ ਜਿਹੜੀ ਸਿੱਧੀ ਗੱਲ ਉਹਨਾਂ ਨੂੰ ਉੱਥੇ ਕਰਾਵਾਂਗੇ। ਤੇ ਕਹਿੰਦੇ ਮੈਂ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਕਮੈਂਟੇਟਰ ਆ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ, ਪੜ੍ਹ ਰਿਹਾ ਸੀ, ਉਹ ਕਹਿੰਦੇ ਸੀ ਵੀ ਰੋਬਰਟ ਮਿਊਲਰ ਨੂੰ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਜਿੱਦਾਂ ਲੋਕ ਪਲੇਗ ਨੂੰ ਅਵੋਇਡ ਕਰਦੇ ਆ। ਕਹਿੰਦੇ ਜਦੋਂ ਤੁਸੀਂ ਡੈਪੋਜੀਸ਼ਨ ਦੇ ਵਿੱਚ ਜਾਂਦੇ ਆ
ਤੁਹਾਨੂੰ ਉਹ ਨਰਵਸ ਕਰ ਦਿੰਦੇ ਆ। ਉਹਨਾਂ ਦਾ ਰੋਜ਼ਾਨਾ ਦਾ ਕੰਮ ਆ ਕਿੱਦਾਂ ਇਨਵੈਸਟੀਗੇਟ ਕਰਨਾ, ਕੁਛ ਨਾ ਕੁਛ ਉਹਨਾਂ ਨੇ ਤੁਹਾਡੇ ਮੂੰਹ ਚੋਂ ਇਦਾਂ ਦਾ ਜਿਹੜਾ ਉਹ ਫਿਰ ਕਢਵਾ ਲੈਣਾ, ਜਿਹੜਾ ਫਿਰ ਬਾਅਦ ਦਾ ਪਤੰਗੜ ਜਿਹੜਾ ਬਾਅਦ ਦੇ ਵਿੱਚ ਬਣ ਸਕਦਾ ਆ। ਸੋ ਕਹਿੰਦੇ ਅਵੋਇਡ ਕਰਨਾ ਚਾਹੀਦਾ ਇਹਨਾਂ ਨੂੰ। ਬਾਕੀ ਉਹਨਾਂ ਨੇ ਆਪਣਾ ਜਿਹੜਾ ਪੱਖ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਰੱਖਿਆ ਆ ਵੀ ਕਹਿੰਦੇ ਵੀ ਜੇ ਮੈਂ ਕੁਝ ਗਲਤ ਨਹੀਂ ਕੀਤਾ ਤੇ ਉਹ ਉਹਦੇ ਵਿੱਚ ਜਿਹੜਾ ਕੋਈ ਮੈਨੂੰ ਫਿਰ ਡਰ ਨਹੀਂ ਹੈਗਾ ਉਹਨਾਂ ਦੇ ਮੂਹਰੇ ਜਾਣ ਦਾ। ਬਾਕੀ ਇਹਨਾਂ ਦੀ ਜਿਹੜੀ ਲੀਗਲ ਵਕੀਲਾਂ ਦੀ ਜਿਹੜੀ ਟੀਮ ਹੈਗੀ ਆ ਉਹੀ ਡਿਸਾਈਡ ਕਰੂਗੀ, ਕਿਉਂਕਿ ਟਰੰਪ ਨਾਲੋਂ ਉਹਨਾਂ ਦੇ ਜਿਹੜੇ ਵਕੀਲ ਉਹ ਜ਼ਿਆਦਾ ਡਰ ਰਹੇ ਆ, ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ। ਤੇ ਅਗਲੀ ਵੀ ਅੱਜ ਜਦੋਂ ਕਿਉਂਕਿ ਪਤਾ ਹੁੰਦਾ ਹਰਜੋਤ ਸਿੰਘ ਜੀ ਵਕੀਲਾਂ ਨੂੰ ਵੀ, ਅਗਲੇ ਵਕੀਲਾਂ ਦਾ ਵੀ ਪਤਾ ਹੈ ਵੀ ਉਹਨਾਂ ਨੇ ਕੀ ਪਤਾ ਨਹੀਂ ਕੀ ਪੁੱਛ ਕੇ ਕਢਾ ਲੈਣਾ ਆ। ਅੱਜ ਫੇਰ ਜਦੋਂ ਐਂਡਰਿਊ ਜਿਹੜਾ ਉੱਥੇ ਬੇਸ ਹੈਗਾ ਉਹ ਤੋਂ ਜਾ ਰਹੇ ਸੀ ਤੇ ਉਹਨਾਂ ਨੇ ਇੱਕ ਹੋਰ ਜਿਸ ਤਰ੍ਹਾਂ ਦੱਸਿਆ ਹੈਗਾ ਵੀ ਮੀਟਿੰਗ ਦਾ ਟਾਈਮ ਵੀ ਡਿਸਾਈਡ ਹੋ ਗਿਆ ਹੈਗਾ ਤੇ ਲੋਕੇਸ਼ਨ ਵੀ ਡਿਸਾਈਡ ਹੋ ਗਈ ਹੈਗੀ ਆ, ਜਿਹੜੀ ਨਾਰਥ ਤੇ ਸਾਊਥ ਕੋਰੀਆ ਦੀ ਹੋਣੀ ਹੈਗੀ ਆ ਸਮਿਟ, ਅਮਰੀਕਾ ਦੀ ਹਾਂਜੀ ਅਮਰੀਕਾ ਵਾਲਿਆਂ ਨੇ ਉੱਥੇ ਜਾਣਾ ਹੈਗਾ। ਤੇ ਪਰ ਉਹਦੇ ਬਾਰੇ ਹਜੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੀ ਡੇਟ ਤੇ ਕਿਹੜੀ ਲੋਕੇਸ਼ਨ ਹੋਣੀ ਆ, ਪਰ ਕਹਿੰਦੇ ਆਲਰੇਡੀ ਜਿਹੜਾ ਡਿਸਾਈਡ ਹੋ ਗਿਆ ਹੈਗਾ। ਚਲੋ ਚੰਗੀ ਗੱਲ ਆ। ਸੋ ਮਤਲਬ ਇਹ ਹੌਲੀ ਹੌਲੀ ਕਦਮ ਉਸ ਵਾਲੇ ਪਾਸੇ ਨੂੰ ਵੱਧ ਰਹੇ ਨੇ। ਤੇ ਹਰਜੋਤ ਸਿੰਘ ਜੀ ਅੱਜ ਚੰਗੀ ਖਬਰ ਜਿਹੜੀ ਆ ਜੌਬਸ ਨੂੰ ਲੈ ਕੇ ਆਈ ਆ। ਇਕਨੋਮਿਕ ਜਿਹੜੀ ਯੂਐਸ ਦੀ ਇਕਨੋਮੀ ਆ, ਆਰਥਿਕਤਾ ਆ, ਉਹ ਹੌਲੀ ਹੌਲੀ ਜਿਹੜੇ ਆ ਧੀਮੇ ਪੱਧਰ ਦੇ ਉੱਤੇ ਜਿਹੜੀ ਆ ਚਾਹੇ ਉਹ ਵੱਧ ਰਹੀ ਆ ਪਰ ਵੱਧ ਜ਼ਰੂਰ ਰਹੀ ਆ। ਅਨਇੰਪਲੋਇਮੈਂਟ ਰੇਟ ਜਿਹੜੀ ਬੇਰੁਜ਼ਗਾਰਤਾ ਦੀ ਜਿਹੜੀ ਇੱਕ ਹੱਦ ਹੁੰਦੀ ਆ ਉਹ 3.9% ਤੇ ਇਸ ਟਾਈਮ ਪਹੁੰਚ ਚੁੱਕੀ ਆ, ਉਹ ਘਟ ਰਹੀ ਆ ਲਗਾਤਾਰ। ਤੇ ਕਹਿੰਦੇ ਵੀ ਇਸ ਚੀਜ਼ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਯੂਐਸ ਇਕਨੋਮੀ ਦੇ ਵਿੱਚ 1,64,000 ਜਿਹੜੀਆਂ ਜੌਬਾਂ ਆ ਉਹ ਕ੍ਰੀਏਟ ਹੋਈਆਂ। 2007 ਤੋਂ ਜੇ ਦੇਖਿਆ ਜਾਵੇ ਤਾਂ ਇਹ ਹੁਣ ਤੱਕ ਦੀ ਸਭ ਤੋਂ ਘੱਟ ਜਿਹੜੀ ਆ ਬੇਰੁਜ਼ਗਾਰਤਾ ਦੀ ਜਿਹੜੀ ਰੇਟ ਹੈਗੀ, ਅਨਇੰਪਲੋਇਮੈਂਟ ਰੇਟ ਆ, ਉੱਥੇ ਇਸ ਟਾਈਮ ਪਹੁੰਚ ਚੁੱਕੀ ਆ 3.9% ਦੇ ਉੱਤੇ। ਤੇ ਉਧਰ ਨਾਲ ਇਹ ਵੀ ਜਿਹੜੇ ਆંકੜੇ ਦੱਸਦੇ ਨੇ ਜਿਹੜੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਵਾਲੇ ਆ, ਕਹਿੰਦੇ ਵੀ ਜਿਹੜੇ ਆਵਰਲੀ ਵੇਜ ਆ ਉਸ ਦੇ ਵਿੱਚ ਥੋੜਾ ਜਿਹਾ ਜਿਹੜਾ ਮਾਮੂਲੀ ਜਿਹਾ ਜਿਹੜਾ ਵਾਧਾ 2.6% ਦਾ ਜਿਹੜਾ ਆ ਉਹ ਈਅਰ ਓਵਰ ਈਅਰ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਦੇ ਵਿੱਚ 2.6% ਵੱਧ ਜਿਹੜਾ ਆ ਉਹ ਦੇਖਿਆ ਗਿਆ ਆ। ਇਸ ਦੇ ਉੱਤੇ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਨੇ ਨਾਲ ਦੇ ਨਾਲ ਟਵੀਟ ਵੀ ਕੀਤਾ। ਕਹਿੰਦੇ ਵੀ ਹੁਣੇ ਖਬਰ ਆਈ ਆ 3.9% ਅਨਇੰਪਲੋਇਮੈਂਟ ਰੇਟ, 4% ਦਾ ਆંકੜਾ ਵੀ ਜਿਹੜਾ ਬ੍ਰੇਕ ਕਰ ਦਿੱਤਾ। ਇਨ ਦਾ ਮੀਨ ਟਾਈਮ ਵਿਚ ਹੰਟ ਜਿਹੜੇ ਰੋਬਰਟ ਮੁਲਰ ਜਿਹੜੀ ਉਹਨਾਂ ਦੀ ਰਸ਼ੀਅਨ ਇਨਵੈਸਟੀਗੇਸ਼ਨ ਵਾਲੀ ਚੱਲ ਰਹੀ ਆ ਉਸ ਨੂੰ ਜ਼ਰੂਰ ਵਿੱਚ ਨਾਲ ਦੇ ਨਾਲ ਲਪੇਟ ਰਿਹਾ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਰੇਸ਼ੀਅਲ ਪ੍ਰੋਫਾਈਲਿੰਗ ਜਾਂ ਡਿਸਕ੍ਰਿਮੀਨੇਸ਼ਨ ਆ ਉਹ ਅਮਰੀਕਾ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਕਹਿ ਸਕਦੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਫਿਲਡੈਲਫੀਆ ਸਟਾਰਬਕਸ ਦੇ ਉੱਤੇ ਇਨਸੀਡੈਂਟ ਹੋਈ ਸੀ ਜਿੱਥੇ 2 ਕਾਲੇ ਮੂਲ ਦੇ 2 ਨੌਜਵਾਨ ਸੀਗੇ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਇੱਕ ਹੋਰ ਅਫਰੀਕਨ ਅਮਰੀਕਨ ਲੇਡੀਜ਼ ਜਿਹੜੀਆਂ ਸੀਆਂ ਉਹਨਾਂ ਦੇ ਅਗੇਂਸਟ ਜਿਹੜਾ ਪੁਲਿਸ ਨੂੰ ਬੁਲਾ ਲਿਆ ਗਿਆ ਸੀ ਇੱਕ ਗੋਲਫ ਕੋਰਸ ਦੇ ਵਿੱਚ ਜਿੱਥੇ ਉਹ ਬੜਾ ਸਲੋ ਖੇਲ ਰਹੀਆਂ ਸੀ। ਇਸੇ ਤਰ੍ਹਾਂ ਪਿੱਛੇ ਜੇ ਇੱਕ ਇਨਸੀਡੈਂਟ ਆਈ ਸੀ ਜਿਹਦੇ ਵਿੱਚ ਜਿਮ ਜਿਹੜਾ ਹੈਗਾ ਆ ਇੱਕ ਉਹਨੂੰ ਮਾਫੀ ਮੰਗਣੀ ਪਈ ਸੀ ਕਿਉਂਕਿ ਉਹਨਾਂ ਨੇ ਇੱਕ ਉਹਨਾਂ ਦੇ ਕਸਟਮਰ ਨੂੰ ਰੇਸ਼ੀਅਲੀ ਪ੍ਰੋਫਾਈਲ ਕੀਤਾ ਸੀ। ਤੇ ਕੱਲ ਇੱਕ ਜਿਹੜੀ ਹੈਗੀ ਆ ਕੋਲੋਰਾਡੋ ਸਟੇਟ ਯੂਨੀਵਰਸਿਟੀ, ਉੱਥੇ 2 ਨੇਟਿਵ ਅਮਰੀਕਨ ਬ੍ਰਦਰ ਜਿਹੜੇ ਆ ਉਹ ਇੱਕ ਯੂਨੀਵਰਸਿਟੀ ਦਾ ਟੂਰ ਲੈਣ ਗਏ ਸੀ ਤੇ ਜਦੋਂ ਪਹੁੰਚੇ ਤਾਂ ਇੱਕ ਵਾਈਟ ਜਿਹੜੀ ਆ ਚਿੱਟੇ ਮੂਲ ਦੀ ਲੇਡੀ ਨੇ ਉਹਨਾਂ ਦੇ ਅਗੇਂਸਟ ਪੁਲਿਸ ਨੂੰ ਕਾਲ ਕਰ ਦਿੱਤਾ ਪਈ ਜੀ। ਇਹ ਪਤਾ ਨਹੀਂ ਉਹਨੂੰ ਕੀ ਸੋਚਿਆ ਹੋਊਗਾ ਉਹਦੇ ਬਾਰੇ। ਤੇ ਇਹ ਜਿਹੜੀ ਆ ਹੁਣ ਖਬਰ ਆਲਮੋਸਟ ਸਾਰੇ ਫੈਲ ਰਹੀ ਆ ਵੀ ਦੇਖੋ ਵੀ ਕਿਸ ਤਰ੍ਹਾਂ ਈਵਨ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੀ ਆ ਲੋਕ ਕਿਸ ਤਰ੍ਹਾਂ ਫੀਲ ਕਰਦੇ ਹੈਗੇ ਆ। ਤੇ ਇਹ ਜਿਹੜੇ ਦੋਨੋਂ ਹੀ ਨੇਟਿਵ ਅਮਰੀਕਨ ਬੱਚੇ ਹੈਗੇ ਆ, ਇਹਨਾਂ ਦੀ ਮਾਂ ਨੇ, ਦੋਨੋਂ ਹੀ ਬ੍ਰਦਰ ਆ, ਇਹ ਨਿਊ ਮੈਕਸੀਕੋ ਤੋਂ ਜਿਹੜੇ ਹੈਗੇ ਆ ਕੋਲੋਰਾਡੋ ਦੀ ਜਿਹੜੀ ਯੂਨੀਵਰਸਿਟੀ ਆ ਕੋਲੋਰਾਡੋ ਸਟੇਟ ਯੂਨੀਵਰਸਿਟੀ ਉੱਥੇ ਗਏ। ਉਹ ਕਹਿੰਦੀ ਵੀ ਉਹਨਾਂ ਨੇ ਪੈਸੇ ਬਚਾਉਣ ਦੇ ਲਈ ਆਪਣੀ ਘਰ ਦੀ ਜਿਹੜੀ ਕਾਰ ਹੈਗੀ ਆ ਉਹਦੇ ਵਿੱਚ ਉਹ ਗਏ 7 ਘੰਟੇ ਉਹਨੇ ਡਰਾਈਵ ਕੀਤਾ ਨਿਊ ਮੈਕਸੀਕੋ ਤੋਂ ਫੋਰਟ ਕਾਲਿੰਸ ਕੋਲੋਰਾਡੋ ਦੇ ਲਈ। ਤੇ ਉਹਦੇ ਵਿੱਚ ਉਹ ਥੱਕੇ ਹੋਏ ਵੀ ਸੀ ਤੇ ਜਦੋਂ ਉਹ ਕਾਲਜ ਦਾ ਟੂਰ ਚੱਲ ਰਿਹਾ ਸੀ ਥੋੜਾ ਜਿਹਾ ਉਹ ਲੇਟ ਪਹੁੰਚੇ। ਉਹ ਤੋਂ ਬਾਅਦ ਜਿਹੜਾ ਆ ਇਸ ਤਰ੍ਹਾਂ ਇੱਕ ਪੇਰੈਂਟ ਨੇ, ਇੱਕ ਬੱਚੀ ਦੇ ਪੇਰੈਂਟ ਨੇ ਪੁਲਿਸ ਨੂੰ ਕਾਲ ਕੀਤੀ ਤੇ ਉਹਨ ਕੁਝ ਫੀਲ ਕੀਤਾ ਹੋਊਗਾ। ਕਹਿੰਦੇ ਵੀ ਮੈਂ ਨਰਵਸ ਫੀਲ ਕਰ ਰਹੀ ਸੀ। ਦੇਖੋ ਜਿਹੜੇ ਬੰਦਿਆਂ ਦਾ ਮੁਲਕ ਆ, ਜਿਹੜੇ ਬੰਦਿਆਂ ਨੇ ਧਰਤੀ ਆ ਤੇ ਉਹਨਾਂ ਦੇ ਨਾਲ ਇਦਾਂ ਹੋ ਰਿਹਾ ਤੇ ਬਾਕੀ ਲੋਕਾਂ ਦਾ ਕੀ ਹੋਊਗਾ। ਬੜੀ ਮਾੜੀ ਗੱਲ ਹੈਗੀ ਹੈ, ਬਹੁਤ ਅਫਸੋਸ ਵਾਲੀ ਗੱਲ ਆ ਵੀ ਅਮਰੀਕਾ ਦੇਖੋ 21ਵੀਂ ਸਦੀ ਦੇ ਵਿੱਚ ਆਪਾਂ ਤੁਰੇ ਫਿਰਦੇ ਆ ਤੇ ਦੇਖੋ ਕਿਸ ਤਰੀਕੇ ਨਾਲ ਰੇਸ਼ੀਅਲ ਪ੍ਰੋਫਾਈਲਿੰਗ
ਸਕਿਲਿੰਗ ਆਮ ਲੋਕਾਂ ਦੇ ਵੱਲੋਂ ਕਿੱਦਾਂ ਜਿਹੜੀ ਆ ਉਹ ਕੀਤੀ ਜਾ ਰਹੀ ਜੀ। ਸੋ ਇਹ ਦੇਖੋ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਇਦਾਂ ਹੋ ਰਿਹਾ ਹਨਾ। ਚਲੋ ਜੇ ਕੋਈ ਹੋਰ ਜਗ੍ਹਾ ਹੋਵੇ ਉਹ ਬੰਦਾ ਸੋਚ ਲੈਂਦਾ ਵੀ ਨਾ ਪਤਾ ਹੋਊਗਾ ਅਗਲੇ ਨੂੰ। ਸੋ ਇਹਦੇ ਸੰਬੰਧ ਦੇ ਵਿੱਚ ਕੋਲੋਰਾਡੋ ਦੀ ਲੈਫਟੀਨੈਂਟ ਗਵਰਨਰ ਡੋਨਾ ਲਿਨ ਜਿਹੜੇ ਆ ਉਹ ਵੀ ਬੜੇ ਅਪਸੈਟ ਨਜ਼ਰ ਆਏ ਆ, ਤੇ ਉਹ ਕਹਿੰਦੇ ਆ ਵੀ ਮੈਂ ਇਸ ਦੀ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਕਰੂੰਗੀ, ਜੋ ਕਿ ਕੋਲੋਰਾਡੋ ਕਮਿਸ਼ਨ ਔਨ ਇੰਡੀਅਨ ਅਫੇਅਰ ਦੇ ਚੇਅਰਮੈਨ ਵੀ ਹੈਗੇ ਆ ਉਹ। ਜੀ 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 ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਗੱਲਾਂ ਦੇ ਵੱਲ ਜਿਹੜਾ ਵੱਧਦੇ ਆ ਵੀ ਸੁਪਰੀਮ ਕੋਰਟ ਨੇ ਅੱਜ ਕਹਿੰਦੇ ਆ ਇੱਕ ਸਟੈਂਡਰਡ ਕਲੈਰੀਫਾਈ ਕੀਤੇ ਆ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਵੀ ਇਹ ਪਤਾ ਕਰਨ ਦੇ ਲਈ, ਇਹ ਦੱਸਣ ਦੇ ਲਈ ਵੀ ਜਿਹੜਾ ਕੋਈ ਕੰਮ ਕਰ ਰਿਹਾ ਆ ਉਹ ਐਜ਼ ਏ EMPLOYEE ਹੈਗਾ ਆ ਜਾਂ ਇੰਡੀਪੈਂਡੈਂਟ ਕੰਟਰੈਕਟਰ ਆ। ਇਹ ਬਹੁਤ ਇੰਪੋਰਟੈਂਟ ਇਸ ਲਈ ਆ ਕਿਉਂਕਿ ਊਬਰ ਦਾ ਬਹੁਤ ਰੌਲਾ ਆ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਊਬਰ ਵਾਲੇ ਕੀ ਕਹਿੰਦੇ ਆ ਵੀ ਜਿਹਨੇ ਵੀ ਟੈਕਸੀ ਜਿਹੜੀ ਉਹਨਾਂ ਦੀ ਊਬਰ ਚਲਾ ਰਹੇ ਆ ਉਹ ਇੰਡੀਪੈਂਡੈਂਟ ਕੰਟਰੈਕਟਰ ਹੈਗੇ ਨੇ ਤੇ ਉਹ ਵਰਕਰ ਨਹੀਂ ਆ। ਕਿਉਂਕਿ ਜੇ ਤੁਸੀਂ ਇੱਕ ਕੰਪਨੀ ਦੇ ਅਧੀਨ ਐਜ਼ ਏ ਵਰਕਰ ਹੋ ਤਾਂ ਤੁਹਾਨੂੰ ਕਈ ਕੁਛ ਜਿਹੜਾ ਆ ਕੰਪਨੀ ਨੂੰ ਜਿਹੜਾ ਆ ਉਹ ਦੇਣਾ ਪੈਂਦਾ, ਉਹ ਮਿਲਦਾ ਆ, ਤੇ ਜੇ ਕੋਈ ਇੰਡੀਪੈਂਡੈਂਟ ਕੰਟਰੈਕਟਰ ਆ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਕੰਪਨੀ ਜਿਹੜੀ ਉਹ ਮੁਕਤ ਹੋ ਜਾਂਦੇ ਆ। ਊਬਰ ਵਾਲੇ ਇਹੀ ਅਦਾਲਤ ਵਿੱਚ ਜਦੋਂ ਵੀ ਜਾਂਦੇ ਨੇ ਤੇ ਇਹ ਕਹਿ ਦਿੰਦੇ ਨੇ ਵੀ ਅਸੀਂ ਤਾਂ ਇੱਕ ਐਪ ਬਣਾਈ ਆ, ਲੋਕਾਂ ਨੂੰ ਇੱਕ ਦੂਜੇ ਦੇ ਨਾਲ ਮਿਲਾਉਣ ਦਾ ਸਾਧਨ ਬਣਾਇਆ ਹੋਇਆ ਆ, ਇਹ ਹੈ ਉਹ ਹੈ, ਇਸ ਲਈ ਬਚਦੇ ਆ ਰਹੇ ਆ। ਸੋ ਕੁਝ ਕਿ ਜਿਹੜੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਹੁਣ ਜਿਹੜੀਆਂ ਉਹ ਜਾਰੀ ਕੀਤੀਆਂ ਆ। ਹੁਣ ਸਾਰੇ ਜਾਣੇ ਇਸ ਹਿਸਾਬ ਦੇ ਨਾਲ ਚੈੱਕ ਕਰਨਗੇ, ਦੇਖਣਗੇ, ਤੇ ਕੇਸ ਦੇ ਉੱਤੇ ਜਿਹੜੀ ਹੋਰ ਜ਼ਿਆਦਾ ਜਿਹੜੀ ਇੱਕ ਵੱਖਰਾ ਪਬਲਿਕ ਲਾ ਸੂਟ ਜਿਹੜਾ ਇਹਨਾਂ ਦੇ ਉੱਤੇ ਚੱਲ ਰਿਹਾ ਊਬਰ ਦੇ ਉੱਤੇ, ਆਈ ਥਿੰਕ ਇਸ ਦਾ ਕਾਫੀ ਵੱਡਾ ਜਿਹੜਾ ਅਸਰ ਉਸ ਦੇ ਉੱਤੇ ਦੇਖਿਆ ਜਾਊਗਾ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਸਮਿਆਂ 'ਚ ਦੱਸਦੇ ਰਹਿੰਦੇ ਆ ਵੀ ਕਿਸ ਤਰ੍ਹਾਂ ਜਿਹੜਾ ਅਮਰੀਕਾ ਦੇ ਵਿੱਚ ਵੱਡੀਆਂ ਕੰਪਨੀਆਂ ਛੋਟੇ ਬਿਜ਼ਨਸ ਨੂੰ ਖਾ ਰਹੀਆਂ ਹੈਗੀਆਂ ਆ, ਤੇ ਜਿਹੜੇ ਸਮਾਲ ਬਿਜ਼ਨਸ ਹੈਗੇ ਆ, ਜਦ ਕਿ ਕਹਿੰਦੇ ਬਿਗੇਸਟ EMPLOYER USA ਦੇ ਵਿੱਚ ਸਮਾਲ ਬਿਜ਼ਨਸ ਹੈਗੇ ਆ, ਉਹ ਬਹੁਤ ਹਰਟ ਹੋ ਰਹੇ ਹੈਗੇ ਆ। ਪਿਛਲੇ ਕੁਝ ਸਾਲਾਂ ਤੋਂ ਬਿਜ਼ਨਸ ਉਹਨਾਂ ਦਾ ਘਟ ਰਿਹਾ ਤੇ ਉਹਨਾਂ ਦੀ ਜਿਹੜੀ ਕਾਸਟ ਹੈਗੀ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਤੇ ਅੱਜ ਜਿਹੜੀ ਹੈਗੀ ਆ ਨੈਸਲੀ, ਉਹਨਾਂ ਜੋ ਕਿ ਕਹਿੰਦੇ ਵੀ ਵਰਲਡ ਦੀ ਲਾਰਜੈਸਟ ਫੂਡ ਪੈਕੇਜ ਕੰਪਨੀ ਹੈਗੀ ਆ, ਉਹ ਕਹਿੰਦੇ ਵੀ ਅਸੀਂ ਸਟਾਰਬਕ ਦੇ ਨਾਲ ਸਾਡੀ ਡੀਲ ਹੋਣ ਜਾ ਰਹੀ ਆ ਗਰੋਸਰੀ ਬਿਜ਼ਨਸ ਦੇ ਵਿੱਚ। ਜਿਹੜੇ ਉਹਨਾਂ ਦੇ ਕਹਿੰਦੇ ਵੀ ਗਰੋਸਰੀ ਸਟੋਰਸ ਹੋਊਗੇ ਜਿਹਦੇ ਵਿੱਚ ਉਹ ਕਾਫੀ, ਵੀਨਸ ਤੇ ਡਰਿੰਕਸ ਸੁਪਰਮਾਰਕੀਟਸ ਦੇ ਵਿੱਚ ਉਹ ਸੈਲ ਕਰਨਗੇ। ਜੀ ਇਹ ਨਿਊਜ਼ ਜਿਹੜੀ ਆ ਰਿਪੋਰਟ ਕੀਤੀ ਗਈ ਸੀ ਸਵਿਸ ਫਾਈਨੈਂਸ਼ੀਅਲ ਬਲੌਕ ਇਨਸਾਈਡ ਵੱਲੋਂ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਬਿਲ ਗੇਟਸ ਦਾ ਨਾਮ ਸਾਰੇ ਜਣੇ ਜਾਣਦੇ ਆ ਵੀ ਮਾਈਕਰੋਸਾਫਟ ਕੰਪਨੀ ਦਾ ਜਿਹੜਾ ਫਾਊਂਡਰ ਆ, ਉਹ ਪਿਛਲੇ ਉਸਨੇ ਕਈ ਸਾਲਾਂ ਦੇ ਵਿੱਚ, ਕਈ ਦਹਾਕਿਆਂ ਦੇ ਵਿੱਚ ਆਪਣੀ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਦੇ ਜ਼ਰੀਏ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਖਰਚ ਕੀਤੇ ਆ, ਚਾਹੇ ਵੈਕਸੀਨਸ ਬਣਾਉਣ ਦੇ ਲਈ, ਰਿਸਰਚ ਦੇ ਲਈ, ਪਾਵਰਟੀ ਵਾਲੇ ਇਲਾਕਿਆਂ ਦੇ ਵਿੱਚ ਜਿਹੜੇ ਆ ਕੁਛ ਨਾ ਕੁਛ ਸੁਵਿਧਾ ਜਿਹੜੀ ਆ ਪਹੁੰਚਾਉਣ ਦੇ ਲਈ। ਅੱਜ ਜਿਹੜੇ ਬਿਲ ਗੇਟਸ ਆ ਉਹਨਾਂ ਨੇ ਇਹ ਦੱਸਿਆ ਆ ਵੀ ਆਉਣ ਵਾਲੇ ਸਮੇਂ ਦੇ, ਆਉਣ ਵਾਲੇ 4 ਸਾਲਾਂ ਦੇ ਵਿੱਚ ਉਹ $158 ਮਿਲੀਅਨ ਜਿਹੜੇ ਉਹ ਡੈਡੀਕੇਟ ਕਰਨ ਜਾ ਰਹੇ ਆ ਵੀ ਜਿਹੜੀ ਅਮਰੀਕਾ ਦੇ ਵਿੱਚ ਪਾਵਰਟੀ ਇਸ਼ੂਜ਼ ਹੈਗੀਆਂ। ਦੇਖੋ ਅਫਰੀਕਾ ਦੇ ਵਿੱਚ ਉਹ ਬੜੇ ਚਿਰ ਤੋਂ ਲਗਾਤਾਰ ਜਿਹੜੇ ਆ ਉਹ ਫੰਡਿੰਗ ਕਰਦੇ ਆ ਰਹੇ ਆ। ਉੱਥੇ ਜਿੱਦਾਂ ਮੈਂ ਦੱਸ ਰਿਹਾ ਆ ਵੱਖ-ਵੱਖ ਟੀਕਿਆਂ ਦੇ ਲਈ, ਵੈਕਸੀਨਸ ਦੇ ਲਈ, ਲੋਕਾਂ ਨੂੰ ਪੀਣ ਵਾਲੇ ਪਾਣੀ ਮੁਹੱਈਆ ਕਰਾਉਣ ਲਈ, ਹੋਰ ਕੁਛ ਕਰਨ ਦੇ ਲਈ। ਤੇ ਅਮਰੀਕਾ ਵਿੱਚ ਵੀ ਇਹ ਹੁਣ ਇੱਕ ਨਵੀਂ ਜਿਹੜੀ ਇਹ ਤਰਾਸਦੀ ਆ ਵੀ ਅਮਰੀਕਾ ਦੇ ਵਿੱਚ ਵੀ ਜਿਹੜੀ ਹੋਮਲੈਸਨੈਸ, ਪਾਵਰਟੀ, ਖਰਚੇ ਵੱਧ ਰਹੇ ਆ, ਇਨਫਲੇਸ਼ਨ ਵੱਧ ਰਹੀ ਆ, ਮਹਿੰਗਾਈ ਹੋ ਰਹੀ ਆ, ਉਸ ਤੇ ਚੱਲਦਿਆਂ ਬਹੁਤ ਸਾਰੇ ਲੋਕ ਘਰੋਂ ਬੇਘਰ ਵੀ ਹੋ ਰਹੇ ਆ। ਬਹੁਤ ਸਾਰੇ ਲੋਕ ਉਹਨਾਂ ਨੂੰ 3-3, 4-4 ਜੌਬਾਂ ਕਰਨੀਆਂ ਪੈ ਰਹੀਆਂ ਆਪਣਾ ਸਰਵਾਈਵ ਕਰਨ ਦੇ ਲਈ। ਸੋ ਪਾਵਰਟੀ ਜਿਹੜੀ ਗਰੀਬੀ ਕਿਤੇ ਨਾ ਕਿਤੇ ਵੱਧ ਰਹੀ ਆ। ਸੋ ਉਸ ਚੀਜ਼ ਦੇ ਉੱਤੇ ਇਫੈਕਟ ਪਾਉਣ ਦੇ ਲਈ, ਉਸ ਨੂੰ ਉਹ ਘਟਾਉਣ ਦੇ ਲਈ $158 ਮਿਲੀਅਨ ਜਿਹੜੇ ਅਗਲੇ 4 ਸਾਲਾਂ 'ਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਉਹ ਖਰਚਣ ਜਾ ਰਹੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੀ ਹੈਗੀ ਆ ਸਵੀਡਨ ਦੀ ਅਕੈਡਮੀ ਜੋ ਕਿ ਨੋਬਲ ਪ੍ਰਾਈਜ਼ ਦਿੰਦੀ ਹੈਗੀ ਆ, ਉਹ ਕਹਿੰਦੇ ਵੀ ਇਸ ਵਾਰੀ ਲਿਟਰੇਚਰ ਦਾ ਪ੍ਰਾਈਜ਼, ਉਹ ਜਿਹੜਾ ਪ੍ਰਾਈਜ਼ ਉਹ ਨਹੀਂ ਦੇਣਗੇ ਕਿਉਂਕਿ ਅਕੈਡਮੀ ਦੇ ਇੱਕ ਮੈਂਬਰ ਦੇ ਉੱਤੇ ਜਿਹੜੇ ਆ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਚਾਰਜਸ ਲੱਗੇ ਸੀ। ਦੇਖੋ ਇਹ ਵੀ ਨਹੀਂ ਬਚੇ ਇਸ ਚੀਜ਼ ਤੋਂ। ਜੀ ਸੋ ਇਸੇ ਕਰਕੇ ਉਹ ਕਹਿੰਦੇ ਵੀ ਇਸ ਵਾਰੀ ਜਿਹੜਾ ਲਿਟਰੇਚਰ ਦਾ ਜਿਹੜਾ ਅਵਾਰਡ ਦੇਣਾ ਸੀ ਨੋਬਲ ਪ੍ਰਾਈਜ਼, ਉਹਨੂੰ ਨਹੀਂ ਦਿੱਤਾ ਜਾਊਗਾ ਕਿਸੇ ਨੂੰ ਵੀ, ਤੇ ਨੈਕਸਟ ਈਅਰ ਮੇ ਵੀ ਕਹਿੰਦੇ ਵੀ 2 ਅਵਾਰਡ ਦਿੱਤੇ ਜਾਣ। ਜੀ ਸੋ ਇਸ ਵਾਰ ਛੱਡ ਕੇ ਅਗਲੀ ਰੀ ਕਰਨਗੇ। ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਇੱਕ ਬੰਦਾ ਉਹ ਭਾਲੂ ਦੇ ਨਾਲ ਸੈਲਫੀ ਲੈਣ ਲੱਗਾ ਸੀ ਜਿਸ ਦਾ ਨਾਂ ਸੀ ਪ੍ਰਭੂ ਭਾਤੜਾ,
ਤੇ ਉਹ ਫਿਰ ਹੁਣ ਜਦੋਂ ਤੁਸੀਂ ਭਾਲੂ ਦੇ ਲਾਗੇ ਜਾ ਕੇ ਹੁਣ ਸੈਲਫੀ ਲੈਣ ਲੱਗੂਗੇ ਤੇ ਭਾਲੂ ਨੇ ਤਾਂ ਕਹਿਣਾ ਵੀ ਆ ਇੱਧਰ ਆ ਵੇ, ਤੇ ਉਹਨੇ ਕਹਿੰਦੇ ਆ ਵੀ ਭਾਲੂ ਨੇ ਫਿਰ ਉੱਥੇ ਉਸ ਨੂੰ ਦਬੋਚ ਲਿਆ ਤੇ ਨਾਲ ਦੇ ਨਾਲ ਹੀ ਜਿਹੜਾ ਉਸ ਨੂੰ ਮਾਰ ਦਿੱਤਾ। ਉੜੀਸਾ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ ਤੇ ਹੋਇਆ ਵੀ ਦੇਖੋ ਕੀ ਹਰਜੋਤ ਸਿੰਘ ਜੀ, ਵਿਆਹ ਤੋਂ ਕਹਿੰਦੇ ਵਾਪਸ ਆ ਰਿਹਾ ਸੀਗਾ ਉਹ ਬੰਦਾ ਤੇ ਉੱਥੇ ਰਸਤੇ ਦੇ ਵਿੱਚ ਕਿਤੇ ਭਾਲੂ ਦਿਸਿਆ ਤੇ ਕਹਿੰਦਾ ਚਲੋ ਸੈਲਫੀ ਖਿੱਚਦੇ, ਇੱਕ ਆ ਸੈਲਫੀ ਨੇ ਮਾਰ ਲਿਆ ਲੋਕਾਂ ਨੂੰ। ਲਿਟਰਲੀ ਜਿਹੜਾ ਇਸ ਦੇ ਵਿੱਚ ਇਸ ਬੰਦੇ ਦੀ ਜਿਹੜੀ ਉਹ ਮੌਤ ਜਿਹੜੀ ਉਹ ਹੋਈ ਆ। ਕਈ ਜਿਹੜੇ SUV ਦੇ ਜਿਹਦੇ ਵਿੱਚ ਜਾ ਰਿਹਾ ਸੀ ਉਹਨਾਂ ਨੇ, ਬਾਕੀ ਲੋਕਾਂ ਨੇ ਕਿਹਾ ਵੀ ਭਾਈ ਨਾ ਕਰੇ, ਖਤਰੇ ਵਾਲੀ ਗੱਲ ਆ, ਮੂਰਖ ਅਕਲ ਨੂੰ ਹੱਥ ਮਾਰ, ਪਰ ਉਹ ਮੰਨਿਆ ਨਹੀਂ। ਬਾਅਦ ਦੇ ਵਿੱਚ ਫਿਰ ਬਸ ਉਹ ਭਾਲੂ ਨੇ ਜਦ ਉਸ ਨੂੰ ਦਬੋਚ ਲਿਆ ਨੂੰਹ ਦੇ ਨਾਲ ਜਿਹੜਾ ਕਹੋ ਵੀ ਉਸ ਨੂੰ ਪਾੜ ਹੀ ਦਿੱਤਾ ਆ। ਸੈਲਫੀ ਦੇ ਨਾਲ ਹਰਜੋਤ ਸਿੰਘ ਜੀ ਹੁਣ ਤੱਕ ਜਿਹੜੀਆਂ ਆ 76 ਮੌਤਾਂ ਜਿਹੜੀਆਂ ਆ ਉਹ ਇੰਡੀਆ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ ਆ। ਕੁੱਲ 127 ਮੌਤਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਇਹ ਕੇਸ ਵਾਲੇ ਪਾਸੇ ਨੂੰ ਜਿਹੜਾ ਆ ਉਹ ਕੰਮ ਚੱਲ ਰਿਹਾ ਆ। ਸੋ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਨਾ ਦੇਖੋ ਵੀ ਤੁਹਾਡੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਕਿੰਨੇ ਲਾਈਕ, ਕਿੰਨਾ ਉਹ ਕੁਛ ਕਮੈਂਟ ਆ ਰਹੇ ਆ। ਆਪਣੀ ਜਾਨ ਨੂੰ ਤੇ ਬਾਕੀਆਂ ਦੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਜ਼ਰੂਰ ਸੋਚੋ ਜੀ। ਅਗਲੀ ਖਬਰ ਜਿਹੜੀ ਹੈਗੀ ਆ, ਵਾਲ ਸਟਰੀਟ ਦੇ ਉੱਤੇ ਆ ਸਟਾਕ ਮਾਰਕੀਟ ਲਗਭਗ 250 ਪੁਆਇੰਟ ਉੱਪਰ ਜਾ ਰਹੀ ਹੈ। ਉਹਦਾ ਰੀਜ਼ਨ ਇਹ ਦੱਸਿਆ ਗਿਆ ਆ, ਵਾਰਨ ਬਫੇ ਜਿਹੜੇ ਕਿ ਵਰਕਸ਼ਾਇਰ ਹਾਥਵੇਜ਼ ਦੇ CEO ਵੀ ਹੈਗੇ ਆ, ਉਹਨਾਂ ਨੇ ਜਿਹੜੀ ਉਹਨਾਂ ਦੀ ਕੰਪਨੀ ਹੈਗੀ ਆ 75 ਮਿਲੀਅਨ ਐਪਲ ਦੇ ਸ਼ੇਅਰ ਜਿਹੜੇ ਬਾਈ ਕਰ ਲਏ ਹੈਗੇ ਆ। 75 ਮਿਲੀਅਨ ਤੇ ਨਾਲ ਦੀ ਨਾਲ ਉਹਨਾਂ ਨੇ IBM ਦੇ ਜਿਹੜੇ ਸ਼ੇਅਰ ਹੈਗੇ ਆ ਉਹਨਾਂ ਤੋਂ ਉਹ ਆਊਟ ਹੋਏ ਹੈਗੇ ਆ, ਉਹ ਡੰਪ ਕੀਤੇ ਹੈਗੇ ਆ। ਸੋ ਐਪਲ ਦੇ ਇੰਨੇ ਸ਼ੇਅਰ ਬਾਈ ਕਰਨ ਦੇ ਨਾਲ ਓਵਰਆਲ ਜਿਹੜੀ ਆ ਕਹਿੰਦੇ ਪਈ 2017 ਦੇ ਐਂਡ ਤੱਕ ਵਰਕਸ਼ਾਇਰ ਹਾਥਵੇ ਜਿਹੜੀ ਕੰਪਨੀ ਸੀ ਉਹਨਾਂ ਕੋਲ 166.7 ਮਿਲੀਅਨ ਸ਼ੇਅਰ ਸੀਗੇ ਐਪਲ ਦੇ, ਜੋ ਕਿ 28.2 ਬਿਲੀਅਨ ਦੇ ਸੀ। ਹੁਣ ਆ ਜਿਹੜੇ ਹੋਰ ਉਹਨੇ ਬਾਈ ਕੀਤੇ ਆ, ਇਹ ਲੈ ਕੇ ਤਾਂ ਜਿੱਦਾਂ ਉਹ ਕਹਿੰਦੇ ਵੀ ਕਾਫੀ ਵੱਡੇ ਜਿਹੜੇ ਇਨਵੈਸਟਰ ਬਣ ਗਏ ਹੈਗੇ ਆ ਵਾਰਨ ਬਫੇ। ਸੋ ਇਹਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਇੱਕੋ ਖਬਰ ਦੇ ਨਾਲ ਕਾਫੀ ਉੱਤੇ ਗਈ ਹੈਗੀ ਆ ਜੀ। ਹਰਜੋਤ ਸਿੰਘ ਜੀ, ਸਭ ਨੂੰ ਯਾਦ ਹੋਊਗਾ ਕਿੱਦਾਂ ਕੈਂਬਰਿਜ ਐਨਾਲਿਟਿਕਾ ਨਾਂ ਦੀ ਜਿਹੜੀ ਕੰਪਨੀ ਆ ਉਹ ਵਿਵਾਦਾਂ ਦੇ ਵਿੱਚ ਘਿਰੀ ਸੀ। ਜਿੱਦਾਂ ਆਪਾਂ ਕੱਲ ਦੱਸਿਆ ਸੀਗਾ ਵੀ ਉਹਨਾਂ ਦਾ ਕੰਮ ਜਿਹੜਾ ਆ ਬੰਦ ਹੋ ਰਿਹਾ ਆ, ਪਰ ਹੁਣੇ ਨਵੀਂ ਜਿਹੜੀ ਖਬਰ ਆਈ ਹੈ, ਜਿੱਦਾਂ ਕੱਲ ਵੀ ਆਪਾਂ ਇਹ ਕਿਹਾ ਹੀ ਸੀਗਾ ਵੀ ਇਹਨਾਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਹੀ ਪਾਉਣਾ ਆ। ਬਸ ਉਹੀ ਗੱਲ ਹੋਈ ਹੈ, ਕੈਂਬਰਿਜ ਐਨਾਲਿਟਿਕਾ ਨੇ ਆਪਣਾ ਉਹ ਇੱਕ ਪਾਸੋਂ ਆਪਰੇਸ਼ਨ ਬੰਦ ਕਰਕੇ ਨਵੀਂ ਕੰਪਨੀ ਐਂਬਰ ਡਾਟਾ ਕਰਕੇ ਜਿਹੜੀ ਆ ਉਹ ਬਣਾ ਲਈ ਆ। ਉਹੀ ਕੰਮ ਜੋ ਕੈਂਬਰਿਜ ਐਨਾਲਿਟਿਕਾ ਕਰਦੀ ਸੀ, ਉਹੀ ਕੰਮ ਜਿਹੜੀ ਆ ਐਂਬਰ ਡਾਟਾ ਆ ਉਹ ਕਰਿਆ ਕਰੂਗੀ। ਤੇ ਬਸ ਨਾ ਹੀ ਇੱਕ ਹਿਸਾਬ ਨਾਲ ਚੇਂਜ ਹੋਇਆ, ਬਸ ਮਖੌਟਾ ਜਿਹੜਾ ਇੱਕ ਹਿਸਾਬ ਦੇ ਨਾਲ ਬਦਲ ਲਿਆ ਆ। ਕਹਿਣ ਨੂੰ ਉਹਨਾਂ ਨੇ ਉਹ ਕੰਪਨੀ ਜਿਹੜੀ ਆ ਸ਼ਟ ਡਾਊਨ ਜਿਹੜੀ ਉਹ ਕਰ ਦਿੱਤੀ ਆ, ਪਰ ਕੰਮ ਜਿਹੜੇ ਉਸੇ ਤਰੀਕੇ ਦੇ ਨਾਲ ਚੱਲੂਗਾ। ਤੇ ਉਧਰ ਫੇਸਬੁੱਕ ਫਿਰ ਜਿਹੜੇ ਵਿਵਾਦਾਂ ਦੇ ਵਿੱਚ ਹਰਜੋਤ ਸਿੰਘ ਜੀ ਘਿਰ ਰਹੀ ਆ। ਕਹਿੰਦੇ ਵੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਆ ਇਸ ਟਾਈਮ ਲੋਕਾਂ ਦੇ ਕੋਲੋਂ ਹੁਣ ਡਿਮਾਂਡ ਕਰ ਰਹੀ ਆ, ਉਹਨਾਂ ਦੀ ਉਹ ਮੰਗ ਕਰ ਰਹੀ ਆ, ਤਾਂ ਜੋ ਕਹਿੰਦੇ ਵੀ ਪ੍ਰਾਈਵੇਸੀ ਜਿਹੜੀ ਉਹ ਬਣੀ ਰਵੇ। ਇਹ ਪਤਾ ਨਹੀਂ ਕਿੱਦਾਂ ਦੀ ਪ੍ਰਾਈਵੇਸੀ ਆ ਵੀ ਜਿਹੜਾ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਲੈ ਕੇ ਤੇ ਕਹਿਣਗੇ ਵੀ ਅਸੀਂ ਉੱਥੇ ਸਰਵਰਾਂ ਦੇ ਵਿੱਚ ਲਗਾ ਕੇ ਰੱਖ ਲਈ ਆ। ਸੋ ਇਦਾਂ ਨਹੀਂ ਹੁੰਦਾ। ਆਪਣੀ ਜਿਹੜੀ ਪਰਸਨਲ ਪ੍ਰਾਈਵੇਟ ਇਨਫੋਰਮੇਸ਼ਨ ਆ ਉਸ ਨੂੰ ਪਰਸਨਲ ਹੀ ਜਿਹੜਾ ਆ ਉਹ ਰੱਖਿਆ ਜਾਵੇ। ਸੋ ਉਹ ਚੀਜ਼ ਦਾ ਪਰਹੇਜ਼ ਕੀਤਾ ਜਾਵੇ। ਫੇਸਬੁੱਕ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਆ ਵੀ ਇੱਕ ਹੋਰ ਨਵੇਂ ਵਿਵਾਦ ਦੇ ਵਿੱਚ ਜਿਹੜੀ ਘਿਰਨ ਜਾ ਰਹੀ ਹੈ, ਕਿਉਂਕਿ ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਖਬਰ ਆਈ ਹੈ, ਇੰਸਟਾਗ੍ਰਾਮ ਜੋ ਕਿ ਇਹਨਾਂ ਦੀ ਇੱਕ ਕੰਪਨੀ ਹੈਗੀ ਆ, ਉਹਨੇ ਜਿਹੜੀਆਂ ਲੋਕਾਂ ਦੇ ਵੱਲੋਂ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਜਾਂਦੀਆਂ 3.5 ਬਿਲੀਅਨ 3.5 ਬਿਲੀਅਨ ਇੰਸਟਾਗ੍ਰਾਮ ਜਿਹੜੀਆਂ ਫੋਟੋਆਂ ਆ ਉਹ ਜਿਨ੍ਹਾਂ ਨੇ ਪਾਈਆਂ ਆ, ਉਹਨਾਂ ਦੀ ਮਨਜ਼ੂਰੀ ਤੋਂ ਬਗੈਰ ਜਿਹੜੀਆਂ ਆ ਉਹ ਆਪਣੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਫੇਸ ਰੈਕੋਗਨਾਈਜੇਸ਼ਨ ਜਾਂ ਹੋਰ ਕੰਮਾਂ ਦੇ ਲਈ ਜਿਹੜੀ ਆ ਉਹ ਵਰਤ ਰਹੇ ਆ, ਬਗੈਰ ਜਿਹੜੇ ਆ ਫੋਟੋ ਦੇ ਜਿਹੜੇ ਓਨਰਸ ਆ ਉਹਨਾਂ ਨੂੰ ਪੁੱਛੇ ਜਾਂ ਉਹਨਾਂ ਦੇ ਕੋਲੋਂ ਮਨਜ਼ੂਰੀ ਲਏ ਬਿਨਾਂ। ਸੋ ਇਹ ਲਗਾਤਾਰ ਜਿਹੜੀ ਪ੍ਰਾਈਵੇਸੀ ਵਾਇਲੇਸ਼ਨਸ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰਦੀ ਆ ਰਹੀ ਆ। ਸਰੋਤੇ ਨੇ ਆਮ ਸੁਣਿਆ ਹੋਊਗਾ ਵੀ ਜਿਹੜੀ ਫਲਾਈਟਸ ਹੁੰਦੀਆਂ ਹੈਗੀਆਂ, ਫਲਾਈਟਸ ਦੇ ਵਿੱਚ ਕਈ ਵਾਰੀ ਜਿਹੜੇ ਪੈਸੇਂਜਰ ਹੁੰਦੇ ਆ ਉਹ ਸ਼ਰਾਬ ਪੀ ਕੇ ਖਰੂਦ ਪਾਉਂਦੇ ਹੈਗੇ ਆ, ਤੇ ਉਹਨਾਂ ਨੂੰ ਜਦੋਂ ਫਿਰ ਪਲੇਨ ਉਤਰਦਾ ਆ ਤੇ ਉੱਥੇ ਜਿੱਥੇ ਦੀ ਫਲਾਈਟ ਹੁੰਦੀ ਆ ਤੇ ਪੁਲਿਸ ਵਾਲੇ ਤਿਆਰ ਹੁੰਦੇ ਆ। ਪਰ ਅੱਜ ਇੱਕ ਇਦਾਂ ਦੀ ਇੰਸੀਡੈਂਟ ਹੋਈ ਆ, ਜਿਹੜੀ ਯੂਨਾਈਟਿਡ 에ਅਰਲਾਈਨ ਦੀ ਫਲਾਈਟ ਜੋ ਕਿ ਟਰਾਂਸ ਸਟੇਟਸ 에ਅਰਲਾਈਨ ਵੱਲੋਂ
ਆਪਰੇਟ ਕੀਤੀ ਜਾ ਰਹੀ ਸੀ ਡੈਨਵਰ ਤੋਂ ਨਾਰਥ ਡਕੋਟਾ ਨੂੰ, ਜਿਹੜੀ ਯੂਨਾਈਟਿਡ ਫਲਾਈਟ 4689 ਉਹਦੇ ਵਿੱਚ ਜਿਹੜੀ ਕਹਿੰਦੇ ਉਹਨਾਂ ਦੀ ਫਲਾਈਟ ਅਟੈਂਡੈਂਟ ਆ ਉਹੀ ਪੂਰੀ ਤਰ੍ਹਾਂ ਕਹਿੰਦੇ ਵੀ ਘੋੜੀ ਚੜੀ ਹੋ ਸੀ ਤੇ ਉਹ ਏਰਕਾ ਗੌਰਮੈਂਟ ਨਾਮ ਦੀ ਇਹ ਜਿਹੜੀ ਫਲਾਈਟ ਅਟੈਂਡੈਂਟ ਸੀ ਪੂਰੀ ਤਰ੍ਹਾਂ ਕਹਿੰਦੇ ਉਹ ਸ਼ਰਾਬਣ ਹੋਈ ਹੋ ਸੀ। ਤੇ ਜਦੋਂ ਫਲਾਈਟ ਅਟੈਂਡੈਂਟ ਜਿਹੜੇ ਹੁੰਦੇ ਆ, ਜਦੋਂ ਤੁਹਾਡਾ ਪਲੇਨ ਸ਼ੁਰੂ ਹੁੰਦਾ ਚੱਲਣਾ ਉੱਡਣਾ ਸ਼ੁਰੂ ਹੁੰਦਾ ਆ ਤੇ ਉਹ ਤੋਂ ਪਹਿਲਾਂ ਉਹ ਕਹਿੰਦੇ ਵੀ ਸੀਟ ਬੈਲਟ ਲਾ ਲਓ, ਕਹਿੰਦੇ ਵੀ ਉਹਦੇ 'ਚ ਉਹ ਗਾਲਾਂ ਕੱਢਦੀ ਸੀ ਲੋਕਾਂ ਨੂੰ ਵੀ ਇਫ ਯੂਅਰ ਸੀਟ ਬੈਲਟ ਇਜ਼ ਨਾਟ ਟਾਈਟ ਤੇ ਯੂ ਫਿਰ ਉਹਨੇ ਐਫ ਵਰਡ ਯੂਜ਼ ਕੀਤਾ ਤੇ ਉਹਦੇ ਨਾਲ ਲੋਕ ਬਹੁਤ ਅਪਸੈਟ ਹੋ ਗਏ ਵੀ ਕਿਤੇ ਇਹ ਤਾਂ ਰਸਤੇ 'ਚ ਹੋਰ ਨਾ ਜ਼ਿਆਦਾ ਖਰਾਬੀ ਕਰੇ। ਫਿਰ ਜੋ ਆਮ ਜਿਹੜੇ ਫਿਰ ਸ਼ਰਾਰਤੀ ਜਿਹੜੇ ਹੁੰਦੇ ਹੈਗੇ ਪੈਸੰਜਰ ਜਿੱਦਾਂ ਦੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਉਹੀ ਗੱਲ ਫਿਰ ਫਲਾਈਟ ਅਟੈਂਡੈਂਟ ਨਾਲ ਹੋਈ। ਜਦੋਂ ਫਿਰ ਫਲਾਈਟ ਉਤਰੀ ਤੇ ਅੱਗੇ ਜਿਹੜੇ ਸੀਗੇ ਫਿਰ ਪੁਲਿਸ ਵਾਲੇ ਉਹਨਾਂ ਦੇ ਸੇਵਾ 'ਚ ਹਾਜ਼ਰ ਸੀ। ਤੇ ਚਾਹੀਦਾ ਵੀ ਇਦਾਂ ਆ ਵੀ ਲੋਕਾਂ ਨੂੰ ਪਰੇਸ਼ਾਨ ਜਿਹੜਾ ਆ ਉਹ ਕਰ ਰਿਹਾ। ਇਹਦੇ ਸੰਬੰਧ ਦੇ ਵਿੱਚ ਜਿਹੜੀ ਯੂਨਾਈਟਿਡ ਏਅਰਲਾਈਨ ਆ ਉਹਨਾਂ ਨੇ ਫਿਰ ਅਪੋਲੋਜਾਈਜ਼ ਵੀ ਕੀਤਾ ਹੈਗਾ ਆ ਤੇ ਵੀ ਸਾਡੇ ਜਿਹੜੇ ਇੱਕ EMPLOYEE ਨੇ ਇਸ ਤਰ੍ਹਾਂ ਦਾ ਬਿਹੇਵੀਅਰ ਲੋਕਾਂ ਦੇ ਨਾਲ ਕੀਤਾ ਹੈਗਾ। ਜੀ ਜੀ ਆਪਾਂ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਸਮਾਂ ਆਪਣੀ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵਾਲਾ, ਕਿਉਂਕਿ ਅੱਜ ਜਿਹੜਾ ਕਿਉਂਕਿ ਸ਼ੁੱਕਰਵਾਰ ਦੇ ਦਿਨ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਥੋੜਾ ਲੰਮੇ ਸਮੇਂ ਦੇ ਲਈ ਹੁੰਦਾ ਆ। ਮਿੰਟੂ ਜੀ ਦੇ ਨਾਲ ਵੈਨੇਜ਼ੁਏਲਾ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਇਕਨੋਮੀ ਦਾ ਇੰਨਾ ਬੁਰਾ ਹਾਲ ਆ, ਲੋਕ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਵੀ ਕਣਕ ਲੈ ਲਈ ਤੇ ਤੇ ਉਹਦੇ ਕੋਲ ਆਹ ਕੰਮ ਕਰਵਾ ਲਿਆ ਜਾਂ ਉਹ ਕਰ ਲਿਆ, ਉਹੀ ਕੰਮ ਉੱਥੇ ਚੱਲ ਰਿਹਾ। ਕਹਿੰਦੇ ਵੀ ਜੇ ਉਹ ਅੱਜ ਕੱਲ੍ਹ ਉੱਥੇ ਕੋਈ ਵਾਲ ਕਟਾ ਰਿਹਾ ਤੇ ਉਹਦੇ ਲਈ 5 ਜਿਹੜੇ ਆ ਕੋਈ ਕੇਲੇ ਦੇ ਰਿਹਾ, ਕੋਈ ਆਂਡੇ ਦੇ ਰਿਹਾ ਆ, ਕੋਈ ਇੱਕ ਦੂਜੇ ਦੇ ਨਾਲ ਜਿਹੜੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਕੇ ਜਿਹੜਾ ਆ ਉੱਥੇ ਜੀਵਨ ਦਾ ਜਿਹੜਾ ਗੁਜ਼ਰ ਬਸਰ ਜਿਹੜਾ ਚੱਲ ਰਿਹਾ ਆ। ਇਕਨੋਮੀ ਦਾ ਇੰਨਾ ਕੁ ਜ਼ਿਆਦਾ ਜਿਹੜਾ ਬੁਰਾ ਹਾਲ ਹੋਇਆ ਆ। ਵੈਨੇਜ਼ੁਏਲਾ ਵੈਸੇ ਜੇ ਦੇਖਿਆ ਜਾਵੇ ਪੂਰੇ ਵਿਸ਼ਵ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਤੇਲ ਆ ਵੈਨੇਜ਼ੁਏਲਾ ਦੇ ਵਿੱਚ ਜਿਹੜਾ ਆ ਉਹ ਹੈਗਾ ਆ। ਲਗਾਤਾਰ ਜਿਹੜੇ ਆ ਉਹ ਕੱਢੀ ਜਾ ਰਹੇ ਆ, ਜਿਸ ਕਰਕੇ ਹੁਣ ਇਹ ਹੋ ਰਿਹਾ ਆ ਵੀ ਇੰਨਾ ਕੁ ਜ਼ਿਆਦਾ ਉਹਨਾਂ ਨੇ ਤੇਲ ਜਿਹੜਾ ਉਹ ਕੱਢ ਲਿਆ ਆ, ਉਹਨਾਂ ਜਿਹੜੀ ਆ ਡਿਮਾਂਡ ਹੈ ਨਹੀਂ ਹੈ ਜਿੰਨੀ ਸਪਲਾਈ ਕਰੀ ਜਾ ਰਹੇ ਆ, ਜਿਸ ਕਰਕੇ ਉਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਘਟੀਆਂ ਹੋਈਆਂ ਆ। ਤੇ ਵੈਸੇ ਵੀ ਜਿਹੜੇ ਉੱਥੇ ਜਿਹੜੇ ਰਾਜਸੀ ਤੌਰ ਦੇ ਉੱਤੇ ਜਿਹੜਾ ਸਿਆਸੀ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਬੁਰਾ ਹਾਲ ਚੱਲ ਰਿਹਾ। ਪਿਛਲੇ ਕਈ ਲੰਮੇ ਸਮੇਂ ਤੋਂ ਹੁਣ ਜਿਹੜੇ ਲੋਕ ਆ ਉੱਥੇ ਪ੍ਰੋਟੈਸਟ ਕਰ ਰਹੇ ਆ, ਕਈ ਲੋਕ ਜਿਹੜੇ ਆ ਉਹ ਹੁਣ ਮਾਰੇ ਗਏ ਨੇ। ਤੇ ਮਹਿੰਗਾਈ ਕਹਿੰਦੇ ਇੰਨੀ ਕਿ ਜ਼ਿਆਦਾ ਜਿਹੜੀ ਉਹ ਵਧੀ ਹੋਈ ਆ ਵੀ ਸਬਜ਼ੀਆਂ ਚੀਜ਼ਾਂ ਖਰੀਦਣ ਦੇ ਲਈ ਵੀ ਉੱਥੋਂ ਦੀ 8 ਲੱਖ ਜਿਹੜੀ ਬੋਲੀਵਰਜ਼ ਜਿਹੜੀ ਉੱਥੋਂ ਦੀ ਕਰੰਸੀ ਹੈਗੀ ਆ ਉਹਨੇ ਜਿਹੜੇ ਲੋਕਾਂ ਨੂੰ ਉੱਥੇ ਦੇਣੇ ਪੈ ਰਹੇ ਆ। ਸੋ ਲੋਕਾਂ ਨੇ ਇਹ ਚੀਜ਼ ਹੁਣ ਕੀਤੀ ਆ ਵੀ ਤੂੰ ਜੇ ਮੇਰੇ ਤੋਂ ਕੋਈ ਕੰਮ ਕਰਨਾ ਇੱਕ ਦੂਜੇ ਦੇ ਨਾਲ ਫਿਰ ਆਦਾਨ ਪ੍ਰਦਾਨ ਜਿਹੜਾ ਇਸ ਹਿਸਾਬ ਦੇ ਨਾਲ ਕਰ ਰਹੇ ਆ ਵੀ ਆਹ ਲੈ ਲਾ ਤੇ ਆਹ ਦੇ ਦੇ, ਇੱਦਾਂ ਕੰਮ ਜਿਹੜਾ ਚੱਲ ਰਿਹਾ। ਚੰਗੀ ਗੱਲ ਆ ਵੈਸੇ, ਪਰ ਹਾਲਾਤ ਜਿਹੜੇ ਉੱਥੋਂ ਦੇ ਲੋਕਾਂ ਦੇ ਇਸ ਟਾਈਮ ਬਹੁਤ ਜ਼ਿਆਦਾ ਬੱਤਰ ਬਣੇ ਪਏ ਨੇ। ਜੀ ਤੇ ਸਰੋਤਿਓ ਆਪਾਂ ਫਿਰ ਇਜਾਜ਼ਤ ਲੈਂਦੇ ਆ। ਬਿਲਕੁਲ ਜੀ, ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਜਦੋਂ ਤੱਕ ਲਈ ਮੈਨੂੰ ਰਾਜਕਰਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।